ਹੁਣ ਤੇ ਮੇਰਾ ਵਿਆਹ ਕਰਾ ਦੋ। ਕੋਈ ਨਹੀਂ, ਸਵੇਰੇ ਹੀ ਕੋਈ ਚਿੰਪੈਂਜੀ ਲੱਭਦਾ। ਤੇਰੇ ਪੇਕਿਆਂ 'ਚ ਵੀ ਕੋਈ ਜਾਨਵਰ ਹੋਵੇ ਤੇ ਦੱਸੀ। ਠੀਕ ਆ। ਖਰਾਕ ਤੇ ਵੇਖੋ ਕੁੜੀ ਦੀ। ਸਾਸੂ ਮਾਂ, ਹਲੇ ਤੱਕ ਤੁਸੀਂ ਰੋਟੀ ਨੂੰ ਟੁੱਟ ਕੇ ਨਹੀਂ ਪਏ। ਮੈਂ ਤੇ ਖਾ ਲਾਂਗੀ, ਇਹਨੂੰ ਵੀ ਸਮਝਾਓ। ਘੰਟਾ ਹੋ ਗਿਆ ਸਲਾਦ ਦੀ ਜਗਾਲੀ ਕਰਨ ਦਈ ਹੈ। ਜੇ ਏਦਾਂ ਹੀ ਡਾਈਟਿੰਗ ਕਰਦੀ ਰਹੀ ਤੇ ਵਿਆਹ ਤੋਂ ਬਾਅਦ ਬੰਦੇ ਨੂੰ ਕੰਧ 'ਚ ਕਿਵੇਂ ਮਾਰੇਗੀ? ਸਾਡੇ ਦੌਰ 'ਚ ਤੇ ਬੁੱਢੀਆਂ ਵਿਆਹ ਤੋਂ ਬਾਅਦ ਮੁੱਛਾਂ ਰੱਖ ਲੈਂਦੀਆਂ ਹੁੰਦੀਆਂ ਸੀ। ਮੁੱਛਾਂ ਰੱਖ ਲੈਂਦੀਆਂ ਸੀ? ਰੋਟੀ ਪਹਿਲਾਂ ਆਪ ਖਾਣੀ, ਬਾਅਦ 'ਚ ਬੱਚਿਆਂ ਨੂੰ ਦੇਣੀ। ਸੱਸ ਬਰਦਾਸ਼ਤ ਹੋ ਜਾਂਦੀ ਸੀ, ਭੁੱਖ ਨਹੀਂ ਸੀ ਹੁੰਦੀ। ਦਾਦਾ ਵੀ ਤੁਹਾਡੇ ਕੋਲ ਡਰਦਾ ਸੀ? ਉਹ ਤੇ ਇੰਜ ਡਰਦਾ ਸੀ, ਅੱਜ ਜਿਵੇਂ ਕੋਈ ਬੱਚਾ ਟੀਕੇ ਕੋਲੋਂ ਨਹੀਂ ਡਰਦਾ। ਮੈਂ ਇੱਕ ਹੀ ਝੜਕਾ ਮਾਰਨਾ, ਹਫਤਾ ਮੰਜੇ ਥੱਲੋਂ ਨਹੀਂ ਸੀ ਨਿਕਲਦਾ, ਮੈਂ ਉੱਥੇ ਹੀ ਰੋਟੀ ਪਾਉਂਦੀ ਸੀ। ਸੱਚੀ? ਹੋਰ ਕੀ। ਇੱਕ ਦਿਨ ਮੇਰੀ ਸੱਸ ਨੇ ਮੈਨੂੰ ਟੋਕਿਆ, ਮੈਂ ਉਹਦੀ ਬਾਂਹ ਟੋਕੇ 'ਚ ਦੇ ਦਿੱਤੀ ਸੀ। ਬਸ ਕਰ ਦਾਦੀ, ਤੇਰੇ ਪਿੰਡੇ ਤੇ ਪੈ ਨੀਲ ਮੈਂ ਆਪ ਵੇਖੇ ਆ। ਹੈ ਅੰਮੀ, ਆਪਣੀ ਸੱਸ ਦਾ ਕਦੀ ਯਕੀਨ ਨਾ ਕਰੀ। ਪਾਪਾ ਜੀ, ਦੁਨੀਆ ਦੀ ਸਭ ਤੋਂ ਵੱਡੀ ਛੱਡੂ ਤੁਹਾਡੀ ਮਾਂ ਵਾ। ਹਾਂ, ਮੈਂ ਕਿਹੜਾ ਝੂਠ ਬੋਲਿਆ? ਐਵੇਂ ਬਕਵਾਸ ਕਰਦੀ ਪਈ ਆ। ਵੇ ਇਹਨੂੰ ਸਮਝਾ ਲਾ, ਤੇਰੀ ਮਾਂ ਨੂੰ ਈਜ਼ੀ ਲੈ ਰਹੀ ਆ। ਅੱਛਾ ਫਿਰ ਮੈਂ ਤੇ ਚੱਲੀ ਆ। ਨਹੀਂ, ਜੇ ਇਹ ਖਾਣਾ ਨਹੀਂ ਸੀ ਤਾਂ ਢਿੱਡ ਤੇ ਹੀ ਬੰਨ ਲੈਂਦੀ। ਅੰਮਾ, ਜਿੰਨੀ ਉਹਨੂੰ ਭੁੱਖ ਸੀ ਉਹਨੇ ਖਾ ਲਿਆ। ਨਾਲੇ ਬੰਦਾ ਜਿੰਨਾ ਸਮਾਰਟ ਹੋਵੇ ਨਾ, ਸੂਟ ਦਾ ਕੱਪੜਾ ਵੀ ਉਨਾ ਹੀ ਘੱਟ ਹੀ ਲੱਗਦਾ। ਉਹ ਤੇ ਜਿੱਦਾਂ ਤੇਰਾ ਸੀ, ਇਹਨਾਂ ਨਾ ਕੁੜੀ ਨੂੰ ਭੁੱਖ ਨਾ ਤੀਲਾ ਹੀ ਕਰ ਲਓ, ਦੰਦਾਂ 'ਚ ਮਾਰਨ ਦੇ ਕੰਮ ਤੇ ਆਊ। ਬਹੂ, ਮੈਂ ਤਾਂ ਕਹਿੰਨੀ ਇਹਦੀ ਖੁਰਾਕ ਵੀ ਘੱਟ ਕਰ। ਇਹ ਵੀ ਥੋੜਾ ਸਮਾਰਟ ਹੋ ਜਾਏਗਾ ਨਾ ਤੇ ਕੱਛੇ ਬਣਾਉਣ 'ਚ ਸੋਹਣਾ ਲੱਗੇਗਾ। ਹੁਣ ਜੇ ਕਿਸੇ ਮੋਟੇ ਬੰਦੇ ਨਾਲ ਉਹਦਾ ਵਿਆਹ ਹੋ ਗਿਆ, ਉਹਨੇ ਰਾਤੀ ਪਾਸਾ ਲੈਣਾ, ਕੁੜੀ ਦਾ ਸਟicker ਬਣ ਜਾਣਾ। ਕੋਲ ਬੈਠੀ ਹੋਵੇ ਤੇ ਨਜ਼ਰ ਵਾਲੀ ਐਨਕ ਲਾਉਣੀ ਪੈਂਦੀ ਹੈ। ਬਸ ਕਰ ਅੰਮਾ, ਤੂੰ ਬੈਠੀ ਹੋਵੇਂ ਤੇ